ਬਿਸਮਿल्लाहिर्रहमानिर्रहीम ਤੇ अस्सलाम वालेकुम। 28 ਮਾਰਚ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 119। ਹੁਣ ਚੱਲਨੇ ਜ਼ਰਾ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਅਰਦਲੀ ਸਾਹਿਬ ਦਾ ਇੱਕ ਇਹੋ ਜਿਹਾ ਐਲਾਨ ਹੈ ਜਿਹੜਾ ਸੁਣ ਕੇ ਤੁਹਾਡਾ ਤਰਾਹ ਵੀ ਨਿਕਲ ਜਾਏਗਾ ਤੇ ਹਾਸਾ ਵੀ ਨਿਕਲ ਜਾਏਗਾ। ਅਰਦਲੀ ਸਾਹਿਬ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਸਾਹਮਣੇ ਇੱਕ ਸਮਰੀ ਆਈ ਹੈ ਔਰ ਉਹਨਾਂ ਨੂੰ ਇਹ ਮਸ਼ਵਰਾ ਦਿੱਤਾ ਗਿਆ ਹੈ ਕਿ ਪੈਟਰੋਲ ਦਾ ਫੀ ਲੀਟਰ ਜਿਹੜਾ ਹੈ ਉਹਦੀ 95 ਰੁਪਏ ਕੀਮਤ ਵਧਾ ਦਿਓ ਤੇ ਡੀਜ਼ਲ ਦਾ ਜਿਹੜਾ ਫੀ ਲੀਟਰ ਹੈ ਉਹਦੀ 203 ਰੁਪਏ ਕੀਮਤ ਵਧਾ ਦਿਓ। ਇਹ ਕੀਮਤ ਰੱਖਣ ਦੀ ਗੱਲ ਨਹੀਂ ਹੋਣ ਡਈ ਵੀ 203 ਰੁਪਏ ਲੀਟਰ ਦੇ ਉੱਤੇ ਤੁਹਾਨੂੰ ਵੇਚੋ ਨਾ, ਕੀਮਤ 'ਚ ਇਜ਼ਾਫਾ 203 ਰੁਪਏ, ਮਤਲਬ ਜਿਹੜਾ ਪਹਿਲਾਂ 350 ਦਾ ਹੈਗਾ ਉਹਦੇ 'ਚ 203 ਰੁਪਏ ਹੋਰ ਪਾ ਦਿਓ। ਜ਼ਰਾ ਅਗਲੀ ਗੱਲ ਸੁਣੋ। ਉਹਨਾਂ ਕਿਹਾ ਅੱਜ ਦੇ ਦਿਨ ਪਾਕਿਸਤਾਨ ਦੇ ਵਿੱਚ ਅਸੂਲੀ ਤੌਰ ਤੇ ਅਸਲ ਦੇ ਵਿੱਚ ਉਹਨਾਂ ਕਿਹਾ ਜਿਸ ਚੀਜ਼ ਦੇ ਤੁਸੀਂ ਅਸਲ 'ਚ ਲਾਇਕ ਹੋ ਉਹ ਉਹਨਾਂ ਨੇ ਕਿਹਾ ਹੋਣਾ ਚਾਹੀਦਾ ਸੀ ਡੀਜ਼ਲ ਦਾ ਲੀਟਰ ਜਿਹੜਾ ਉਹ 790 ਰੁਪਏ ਫੀ ਲੀਟਰ। ਐਵੇਂ ਤੁਹਾਨੂੰ ਕਿਤੇ ਭੁਲੇਖਾ ਨਾ ਲੱਗੇ, ਮੈਂ ਦੁਬਾਰਾ ਰਿਪੀਟ ਕਰ ਦਿੰਦਾ 790 790 ਸਵਾਰੀ ਲੱਭੇ ਨਾ ਲੱਭੇ, ਸਪੀਡ 190। ਮੈਂ ਦੱਸਦਾ ਹੁੰਦਾ ਨਾ, ਉਹ ਹੁਣ ਅਰਦਲੀ ਸਾਹਿਬ ਕਹਿੰਦੇ ਨੇ ਕਿ ਇਸ ਵੇਲੇ ਤੁਹਾਡੀ ਅਸਲ ਔਕਾਤ ਤੇ ਇਹ ਹੈ ਵੀ ਤੁਹਾਨੂੰ 790 ਰੁਪਏ ਫੀ ਲੀਟਰ ਜਿਹੜਾ ਨਾ ਉਹ ਡੀਜ਼ਲ ਦਿੱਤਾ ਜਾਵੇ। ਪੂਰੀ ਦੁਨੀਆ ਦੇ ਵਿੱਚ ਕੀਮਤਾਂ ਉਹਨਾਂ ਨੇ ਕਿਹਾ ਇੰਜ ਹੀ ਨੇ। ਤੇ ਪੈਟਰੋਲ ਉਹਨਾਂ ਨੇ ਕਿਹਾ ਤੁਹਾਨੂੰ ਜਿਹੜਾ ਨਾ ਉਹ ਦਿੱਤਾ ਜਾਵੇ। ਵੈਸੇ ਤੇ ਇਹਨੂੰ ਅੰਗਰੇਜ਼ੀ 'ਚ ਪੈਟਰੋਲ ਕਹਿੰਦੇ ਨੇ, ਪਰ ਜ਼ਰਾ ਪੰਜਾਬੀ 'ਚ ਅਸੀਂ ਪੈਟਰੋਲ ਲੀਟਰ, ਸਾਡੀ ਆਪਣੀ ਪ੍ਰੋਨੰਸੀਏਸ਼ਨ ਹੈ ਤੇ ਉਹ ਹੀ ਚੱਲੇ ਤੇ ਠੀਕ ਹੁੰਦੀ ਹੈ। ਤੇ ਉਹ ਜਿਹੜਾ ਪੈਟਰੋਲ ਹੈ ਉਹ 500 ਤੇ 44 ਰੁਪਏ ਫੀ ਲੀਟਰ ਉਹਨਾਂ ਕਿਹਾ ਜੀ ਵਿਕਣਾ ਚਾਹੀਦਾ ਹੈ, ਲੇਕਿਨ ਅਸੀਂ ਤੁਹਾਨੂੰ ਉਹ 350 350 ਰੁਪਏ ਦੇ ਕਰੀਬ ਦੇ ਰਹੇ ਹਾਂ ਤੇ ਇਹ ਜਿਹੜਾ 95 ਰੁਪਏ ਵਧਾਉਣਾ ਸੀ ਇਹ ਵੀ ਮੈਂ ਨਹੀਂ ਵਧਾਇਆ। ਅੱਛਾ, ਅਗਰ ਅਸੂਲੀ ਤੌਰ ਤੇ ਵੇਖੋ ਇਹਦੇ 'ਚ ਹੁਣ ਦੋ ਗੱਲਾਂ ਨੇ। ਇਹ ਇੱਕ ਤੇ ਜਦੋਂ ਬੋਲਦੇ ਨੇ ਝੂਠ ਬੋਲਦੇ ਨੇ ਤੇ ਉੱਤੋਂ ਪੜ੍ਹੇ ਲਿਖੇ ਨਹੀਂ, ਤੇ ਇਹਨਾਂ ਦੇ ਮੈਨੂੰ ਲੱਗਦਾ ਵੋਟਰ ਸਪੋਰਟਰ ਵੀ ਪੜ੍ਹੇ ਲਿਖੇ ਨਹੀਂ। ਇਹਨਾਂ ਨੂੰ ਆਦਤ ਉਹੀ ਹੈ ਵੀ ਦੁਨੀਆ ਸਾਰੀ ਕਮਲੀ ਹੈ, ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ। ਪਹਿਲਾਂ ਤਾਂ ਚੇਤੇ ਕਰੋ ਜਿਸ ਵੇਲੇ ਕੀਮਤ ਵਧੀ ਹੈ, ਉੱਤੇ ਗਈ ਹੈ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਉੱਤੇ ਗਈਆਂ ਨੇ ਦੁਨੀਆ ਦੇ ਵਿੱਚ, ਤੇ ਲੋਕਾਂ ਨੇ ਕਿਸੇ ਨੇ 2% ਵਧਾਇਆ, ਕਿਸੇ ਨੇ 5% ਵਧਾਇਆ, ਇਹਨਾਂ ਨੇ 23% ਕੀਮਤ ਜਿਹੜੀ ਉਹ ਵਧਾ ਦਿੱਤੀ। ਔਰ ਸਿਰਫ ਕੀਮਤ ਨਹੀਂ ਵਧਾਈ, ਉਹਦੇ ਵਿੱਚ ਇਹਨਾਂ ਨੇ 20 ਰੁਪਏ ਟੈਕਸ ਵੀ ਹੋਰ ਵਧਾ ਦਿੱਤਾ। ਉਹ ਕਿਉਂ ਵਧਾਇਆ? ਤਾਂ ਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਤੇਲ ਉੱਤੇ ਜਾਏ ਤੇ ਅਸੀਂ ਪਹਿਲਾਂ ਹੀ ਟੀਕਾ ਲਾ ਲਈਏ, ਮਤਲਬ ਕਿ ਪਹਿਲਾਂ ਹੀ ਆਵਾਮ ਦਾ ਖੂਨ ਚੂਸ ਲਈਏ। ਹੁਣ ਇੱਕ ਪਾਸੇ ਇਹ ਕੰਮ ਕਰ ਰਹੇ ਨੇ, ਦੂਸਰੇ ਪਾਸੇ ਇੰਡੀਆ ਨੇ, ਅਗਰ ਅੱਜ ਦੀ ਤੁਹਾਡੇ ਸਾਹਮਣੇ ਖਬਰ ਰੱਖੀਏ ਤੇ ਦੂਸਰੇ ਪਾਸੇ ਇੰਡੀਆ ਨੇ 10 ਰੁਪਏ ਫੀ ਲੀਟਰ ਕਮੀ ਕੀਤੀ ਹੈ ਔਰ ਉਹ ਉਹਨਾਂ ਨੇ ਕਮੀ ਕਰਨ ਵਾਸਤੇ ਆਪਣੇ ਮੁਲਕ ਦੇ ਵਿੱਚ 29 ਰੁਪਏ ਜਿਹੜੇ ਇੰਡੀਅਨ 10 ਰੁਪਏ ਜ਼ਾਹਿਰ ਹੈ ਸਾਡੇ 29 ਰੁਪਏ ਬਣਦੇ ਨੇ ਪਾਕਿਸਤਾਨੀ, ਤੇ ਉਹਨਾਂ 10 ਰੁਪਏ ਉੱਥੇ ਡੀਜ਼ਲ ਔਰ ਪੈਟਰੋਲ ਦੇ ਫੀ ਲੀਟਰ 'ਚ ਕਮੀ ਕੀਤੀ। ਇੱਥੇ ਵੱਧ ਰਿਹਾ ਤੇਲ, ਉੱਥੇ ਘਟ ਰਿਹਾ। ਉਹਨਾਂ ਨੇ 29 ਰੁਪਏ ਟੈਕਸ ਦੇ ਵਿੱਚ ਛੂਟ ਦਿੱਤੀ ਆਪਣੀ ਆਵਾਮ ਨੂੰ। ਇਸ ਤਰ੍ਹਾਂ ਗੌਰ ਕਰਨਾ ਤੁਸੀਂ, ਇਹ ਉਹਨਾਂ ਦੇ 10 ਰੁਪਏ ਨੇ, ਸਾਡੇ 29 ਬਣਦੇ ਨੇ। ਉਹ ਟੈਕਸ ਘੱਟ ਕਰਕੇ ਆਪਣੀ ਆਵਾਮ ਨੂੰ ਸਾਡੇ 29 ਰੁਪਏ ਦੇ ਬਰਾਬਰ ਜਿਹੜਾ ਉਹ ਰਿਲੀਫ ਦੇ ਰਹੇ ਨੇ, ਤੇ ਸਾਡੇ ਵਾਲਿਆਂ ਨੇ ਇਹਦੇ ਵਿੱਚ ਹੀ ਆਖਿਆ ਵੀ ਚਲੋ ਚੰਗਾ ਜੰਗ ਦੇ ਬਹਾਨੇ ਇਹਨਾਂ ਦਾ ਹੋਰ ਖੂਨ ਕੱਢੋ। ਇਹਨਾਂ ਨੇ ਓਵਰਆਲ 55 ਰੁਪਏ ਵਧਾਈ ਤੇ ਉਹਦੇ ਵਿੱਚ 20 ਰੁਪਏ ਆਪਣਾ ਟੈਕਸ ਵੀ ਵਧਾ ਕੇ ਤੇ ਭਰਾ ਮਾਰਿਆ। ਬਜਾਏ ਇਸ ਦੇ ਕਿ ਇਹ ਉਹ ਜਿਹੜੀ 55 ਰੁਪਏ ਵਧਾ ਰਹੇ ਸਨ ਉਹਦੇ ਵਿੱਚੋਂ 30 ਰੁਪਏ ਟੈਕਸ ਘੱਟ ਕਰਦੇ ਜਿਵੇਂ ਉਹਨਾਂ ਨੇ ਕੀਤਾ ਇੰਡੀਆ ਨੇ, ਤੇ 30 ਰੁਪਏ 55 ਚੋਂ ਟੈਕਸ, ਅਗਰ 55 'ਚ ਪਹਿਲਾਂ ਇਹਨਾਂ 20 ਟੈਕਸ ਪਾਇਆ ਨਾ ਤੇ ਉਹ ਕੱਢ ਲਓ ਪਹਿਲਾਂ। ਤੇ ਅਗਰ 55 ਚੋਂ 20 ਕੱਢ ਲੈਂਦੇ ਹੋ ਤਾਂ ਤੁਹਾਡੇ ਸਾਹਮਣੇ 35 ਰਹਿ ਗਿਆ। 35 ਚੋਂ 30 ਕੱਢ ਲਓ, ਅਗਰ ਇੰਡੀਆ ਵਾਲਾ ਸਲੂਕ ਹੀ ਕਰਦੇ ਤੇ ਤੇਲ ਕਿੰਨਾ ਵਧਣਾ ਸੀ? ਜ਼ਿਆਦਾ 5 ਰੁਪਏ ਫੀ ਲੀਟਰ, ਲੇਕਿਨ ਇਹਨਾਂ ਨੇ ਵਧਾਇਆ 55 ਰੁਪਏ। ਇੱਕ ਤੇ ਉਹ ਟੀਕਾ ਲਾ ਕੇ ਆਵਾਮ ਨੂੰ ਬੇਵਕੂਫ ਬਣਾ ਰਹੇ। ਦੂਜਾ, ਇਹਦੀ ਕੀਮਤਾਂ ਇਹਨਾਂ ਨੇ ਦੱਸੀਆਂ ਨੇ ਵੀ ਡੀਜ਼ਲ ਦੀ ਕੀਮਤ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਉਹ ਹੋਣੀ ਚਾਹੀਦੀ 790 ਤੇ ਪੈਟਰੋਲ ਦੀ ਹੋਣੀ ਚਾਹੀਦੀ 544। ਇਹ ਹੁਣ ਜ਼ਰਾ ਪੂਰੀ ਦੁਨੀਆ ਦੇ ਵਿੱਚ, ਤੇ ਚਲੋ ਦੂਰ ਕੀ ਜਾਣਾ, ਲਾਗੇ ਲਾਗੇ ਮੁਲਕਾਂ ਦੀ ਤੁਹਾਡੇ ਸਾਹਮਣੇ ਕੀਮਤ ਰੱਖਦੇ। ਇਹ ਜ਼ਿਹਨ 'ਚ ਰੱਖਣਾ ਕਿ ਪੂਰੀ ਦੁਨੀਆ ਪੈਟਰੋਲ ਡੀਜ਼ਲ ਜਿਹੜਾ ਹੈ ਉਹ ਡਾਲਰ 'ਚ ਖਰੀਦਦੀ ਹੈ। ਇਸ ਲਈ ਅਸੀਂ ਹਰ ਮੁਲਕ ਕਿਹੜੇ ਡਾਲਰ 'ਚ ਖਰੀਦ ਰਿਹਾ ਉਹਨੂੰ ਕਨਵਰਟ ਕਰਕੇ ਅਸੀਂ ਆਟੋਮੈਟਿਕਲੀ ਪਾਕਿਸਤਾਨੀ ਰੁਪਈਆਂ 'ਚ ਤੁਹਾਨੂੰ ਦੱਸਿਆ। ਹੁਣ ਪਹਿਲਾਂ ਤੁਹਾਨੂੰ ਦੱਸਦੇ ਹਾਂ ਵੀ ਭੂਟਾਨ ਦੇ ਵਿੱਚ 196 ਰੁਪਏ ਫੀ ਲੀਟਰ ਤੇਲ ਵਿਕ ਰਿਹਾ। ਇਹ 196 ਰੁਪਏ ਭੂਟਾਨ ਦੇ ਨਹੀਂ, ਅਸੀਂ ਇਹਨੂੰ ਆਲਰੇਡੀ ਪਾਕਿਸਤਾਨੀ ਰੁਪਈਆਂ 'ਚ ਕਨਵਰਟ ਕਰਕੇ ਤੁਹਾਨੂੰ ਦੱਸ ਰਹੇ ਹਾਂ। ਭੂਟਾਨ ਦੇ ਵਿੱਚ ਪਾਕਿਸਤਾਨੀ ਰੁਪਈਆਂ 'ਚ 196, ਇਹ ਨਾਲ ਅਫਗਾਨਿਸਤਾਨ ਦੀ ਸੁਣ ਲਓ ਜਿਹਦੇ ਬਾਰੇ ਆਂਦੇ ਨੇ ਵੀ ਉਹ ਜਨਾਬ ਖੰਡਰਾਤ ਨੇ ਉੱਥੇ, ਉਹ 266 ਰੁਪਏ ਪਾਕਿਸਤਾਨੀ, ਇਹ ਪਾਕਿਸਤਾਨੀ ਕੀਮਤ ਦੱਸ ਰਹੇ ਹਾਂ ਅਸੀਂ ਤੁਹਾਨੂੰ, ਉਹਦੇ ਤੇ 1 ਲੀਟਰ ਦੇ ਰਹੇ ਨੇ।
ਇੰਡੀਆ ਦੇ ਵਿੱਚ 291 ਰੁਪਈਏ ਪਾਕਿਸਤਾਨੀ, ਉਹਦੇ ਵਿੱਚੋਂ ਮੇਰੇ ਖਿਆਲ 30 ਰੁਪਈਏ ਕੱਢ ਦਿਓ ਜਿਹੜਾ ਉਹਨਾਂ ਨੇ ਸਸਤਾ ਕੀਤਾ ਹੈ। ਤੇ ਉਸ ਤੋਂ ਬਾਅਦ ਇਹ ਅਗਰ ਤੁਸੀਂ ਸਾਰੇ ਪਾਕਿਸਤਾਨੀ ਰੁਪਈਆਂ 'ਚ ਵੀ ਅਗਰ ਇਹਨਾਂ ਨੂੰ ਕਰ ਲਓ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਕਿ ਇਹ ਮਾਮਲਾ ਜਿਹੜਾ ਉਹ ਕਿਹੜੇ ਪਾਸੇ ਚਲੇ ਜਾਣਾ। ਇਹ ਹੁਣ ਅਗਰ ਸਾਡੇ ਤੇਲ ਦੇ ਵਿੱਚ ਸੋਨਾ ਹੈ, ਕਿਤੇ ਕੋਈ ਸੋਨੇ ਦੇ ਜ਼ਰਾਤ ਨੇ, ਕੋਈ ਹੋਰ ਮਾਮਲਾ ਹੈ, ਤੇ ਉਹ ਅਰਦਲੀ ਸਾਨੂੰ ਦੱਸਦਾ ਹੈ ਜਿਹੜਾ ਆਂਦਾ 790 ਰੁਪਏ ਦਾ ਲੀਟਰ ਹੋਣਾ ਚਾਹੀਦਾ। ਮੈਂ ਨਾ ਆਵਾਮ ਨੂੰ ਕਿਤੇ ਮਾਰ ਹੀ ਨਾ ਛੱਡਣੇ। ਮੇਰਾ ਮਤਲਬ ਹੈ ਕਿ ਇਹਨਾਂ ਨੂੰ ਜਿਹੜਾ ਗੁੱਸਾ ਆ ਗਿਆ ਆਵਾਮ ਦੇ ਉੱਤੇ, ਮੈਨੂੰ ਲੱਗਦਾ ਇਹ ਹੈ ਕਿ ਜੋ ਕੁਝ ਇਹ ਆਵਾਮ ਨਾਲ ਕਰ ਰਹੇ ਨੇ ਉਹਦੀ ਵਜ੍ਹਾ ਪਤਾ ਕੀ ਬਣੀ। ਜੋ ਕੁਝ 8 ਫਰਵਰੀ 2024 ਨੂੰ ਆਵਾਮ ਨੇ ਇਹਨਾਂ ਨਾਲ ਕਰ ਛੱਡਿਆ, ਇਹਨਾਂ ਦਾ ਗੁੱਸਾ ਨਹੀਂ ਘਟਦਾ। ਇਹ ਹੁਣ ਆਵਾਮ ਨੂੰ, ਉਹ ਇੱਕ ਅਮਰੀਕਾ ਦੀ ਰਿਆਸਤ ਨਿਊ ਜਰਸੀ ਦੇ ਵਿੱਚ ਇੱਕ ਗਵਰਨਰ ਸਾਹਿਬ ਸਨ, ਉਹਨਾਂ ਤੇ ਇਲਜ਼ਾਮ ਇਹ ਲੱਗਾ ਸੀ ਵੀ ਉਹ ਇੱਕ ਕਾਉਂਟੀ ਨੇ ਉਹਨਾਂ ਨੂੰ ਵੋਟ ਨਹੀਂ ਸੀ ਦਿੱਤੇ। ਉਹਨਾਂ ਨੇ ਸੜਕ ਬਣਾਉਣ ਦੇ ਚੱਕਰ ਦੇ ਵਿੱਚ ਕੋਈ ਸਾਲ 2 ਸਾਲ ਉਸ ਇਲਾਕੇ ਦੀ ਸੜਕ ਦੀਆਂ ਜਿਹੜੀਆਂ 4 ਲਾਈਨਾਂ ਸਨ ਨਾ, ਉਹ ਪੁਲ ਦੇ ਉੱਤੇ 2 ਕਰ ਦਿੱਤੀਆਂ ਤਾਂ ਕਿ ਟ੍ਰੈਫਿਕ ਰੁਕੇ, ਇਹ ਜ਼ਲੀਲ ਹੋਣ ਤੇ ਇਹਨਾਂ ਨੂੰ ਪਤਾ ਲੱਗੇ ਇਹਨਾਂ ਨੇ ਮੈਨੂੰ ਵੋਟ ਨਹੀਂ ਦਿੱਤੇ। ਮਤਲਬ ਮਾੜੇ ਬੰਦੇ ਵੀ ਤਾਂ ਹੁੰਦੇ ਨੇ ਨਾ, ਜਿਹਨੇ ਨੀਅਤ ਮਾੜੀ ਹੁੰਦੀ ਹੈ। ਉਹਨੇ ਬਦਲਾ ਲਿਆ ਲੋਕਾਂ ਦੇ ਕੋਲੋਂ, ਇਹ ਉਹਦੇ ਤੇ ਇਲਜ਼ਾਮ ਲੱਗਦਾ ਸੀ। ਇਹ ਵੀ ਮੇਰਾ ਖਿਆਲ ਹੁਣ ਉਹੀ ਕੰਮ ਕਰ ਰਹੇ ਨੇ ਕਿ ਸਾਨੂੰ ਆਵਾਮ ਨੇ ਵੋਟ ਨਹੀਂ ਦਿੱਤੇ ਤੇ ਅਸੀਂ ਇਹਨਾਂ ਨੂੰ ਗੋਡਾ ਫੇਰਨਾ। ਅੱਗੇ ਚਲੋ ਜ਼ਰਾ ਅੱਗੇ। ਇਹ ਤੇ ਹੋ ਗਿਆ ਆਵਾਮ ਦੀਆਂ ਜੇਬਾਂ ਤੇ ਡਾਕਾ ਮਾਰਨ ਦਾ। ਦੂਸਰੀ ਗੱਲ ਸੁਣ ਲਓ, ਦੂਜੀ ਖਬਰ ਜਿਹੜੀ ਆ ਰਹੀ ਉਹ ਇਹ ਹੈ ਕਿ ਪੰਜਾਬ ਹੁਕੂਮਤ ਦੀ ਤਰਫੋਂ ਅਹਿਮ ਸ਼ਖਸੀਅਤ, ਹੁਣ ਆਮ ਸ਼ਖਸੀਅਤ ਕਿਹੜੀ ਹੈ ਜਿਹੜੀ ਜਹਾਜ਼ਾਂ ਤੇ ਫਿਰਦੀ ਹੈ, ਪਤਾ ਨਹੀਂ ਕੀ ਕੁਛ ਕਰਦੀ ਹੈ, ਉਹਦੇ ਬਾਰੇ ਇਹ ਖਬਰ ਹੈ। ਅਹਿਮ ਸ਼ਖਸੀਅਤ ਵਾਸਤੇ ਰਾਵਲ ਡੈਮ ਦੇ ਕਿਨਾਰੇ ਰੈਸਟ ਹਾਊਸ ਬਣਾਇਆ ਜਾ ਰਿਹਾ ਹੈ। ਇੱਕ ਬੜਾ ਉਹ ਰੋਮਾਂਟਿਕ ਜੀ ਜਗ੍ਹਾ ਹੈ ਰਾਵਲ ਡੈਮ ਜਿਹੜਾ, ਉੱਥੇ ਦਰਖਤ ਸਨ, ਬੜੇ ਘਣਾ ਜੰਗਲ ਸੀ, ਤੇ ਉਹ ਜ਼ਰਾ ਖੁੱਡ 'ਚ ਮਤਲਬ ਓਲੇ ਜਿਹੀ ਜਗ੍ਹਾ, ਉੱਥੇ ਬੰਦਾ ਹੋਵੇ ਤੇ ਕਿਸੇ ਨੂੰ ਪਤਾ ਨਹੀਂ ਲੱਗਦਾ। ਉੱਥੇ ਹੋਵੇ ਬੰਦਾ ਤੇ ਉੱਥੇ ਕੋਈ ਅੱਧਾ ਬੂਆ ਢੋ ਕੇ ਵੀ ਤੁਹਾਨੂੰ ਵੇਖ ਨਹੀਂ ਸਕਦਾ। ਮੇਰਾ ਮਤਲਬ ਕਹਿਣ ਦਾ ਵੀ ਉੱਥੇ ਬੰਦਾ ਨਾ ਬੰਦੇ ਦੀ ਜ਼ਾਤ ਉਸ ਪਾਸੇ ਜਾਂਦੀ ਨਹੀਂ। ਇੱਕ ਤੇ ਰਾਵਲ ਡੈਮ ਦਾ ਇਲਾਕਾ ਨਾ ਜਿੱਥੇ ਸਾਰੇ ਟੂਰਿਸਟ ਜਾਂਦੇ ਨੇ, ਜਾਂ ਲੋਕੀ ਉੱਥੇ ਆਪਣਾ ਕਸ਼ਤੀਆਂ ਵਗੈਰਾ ਜਿਹੜੀਆਂ ਉਹਨਾਂ ਦੀ ਸੈਰ ਕਰਦੇ ਨੇ, ਪਰਲੇ ਪਾਸੇ ਕੋਈ ਖੋਖੇ ਸ਼ੋਕੇ ਬਣੇ ਨੇ, ਕੋਈ ਜਿਹੜੇ ਟੂਰਿਸਟ ਨੇ ਉਹਨਾਂ ਲਈ ਜਗ੍ਹਾ ਬਣੀ ਨਾ, ਉਹ ਨਹੀਂ। ਇਹ ਦੂਸਰਾ ਕਿਨਾਰਾ ਜਿੱਧਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ। ਉੱਥੇ ਇੱਕ ਨੁੱਕਰ ਦੇ ਵਿੱਚ ਦਰਖਤ ਸਨ ਬੜੇ ਸਾਰੇ, ਉਹਨਾਂ ਨੂੰ ਕੱਟ ਕੇ ਉਹਨਾਂ ਦੇ ਵਿੱਚ ਲੁਕੋ ਕੇ ਓਲੇ ਵਾਲੀ ਜਗ੍ਹਾ ਤੇ ਇੱਕ ਰੈਸਟ ਹਾਊਸ ਤਮੀਰ ਕੀਤਾ ਗਿਆ ਹੈ। ਇੱਕ ਖਾਸ ਸ਼ਖਸੀਅਤ ਵਾਸਤੇ ਜਿਨ੍ਹਾਂ ਨੇ ਉੱਥੇ ਖਸੂਸੀ ਤੌਰ ਤੇ ਆਰਾਮ ਫਰਮਾਉਣਾ ਹੋਵੇ, ਜਾਂ ਸੋਚਦੇ ਵਿਚਾਰਦੇ ਤੇ ਉਹ ਸ਼ਖਸੀਅਤ ਹੈ ਨਹੀਂ, ਜਾਂ ਕੋਈ ਐਸੀ ਮੀਟਿੰਗ ਰੱਖਣੀ ਹੋਵੇ ਉਹਨਾਂ ਨੇ, ਸਰਕਾਰੀ ਮੀਟਿੰਗ ਜਿਹੜੀ ਕਿਸੇ ਨੂੰ ਪਤਾ ਨਾ ਲੱਗਣ ਦੇਣੀ ਹੋਵੇ, ਓਲੇ ਬਹਿ ਕੇ ਮੀਟਿੰਗ, ਜਿਸ ਤਰ੍ਹਾਂ ਕਿ ਮੇਰਾ ਮਤਲਬ ਸਿਕਿਉਰਿਟੀ ਦੀਆਂ ਮੀਟਿੰਗਸ ਹੁੰਦੀਆਂ ਨੇ, ਕੋਈ ਲਾ ਐਂਡ ਆਰਡਰ ਦੀਆਂ, ਦਹਿਸ਼ਤਗਰਦੀ ਦੇ ਖਿਲਾਫ ਕੋਈ ਵੀ, ਹੁਣ ਮੈਨੂੰ ਤਾਂ ਨਹੀਂ ਪਤਾ ਕਿਹੜੀਆਂ ਮੀਟਿੰਗਸ ਹੋਣਗੀਆਂ ਉੱਥੇ ਜਿਹੜੀਆਂ ਇਹੋ ਜਿਹੀਆਂ ਕਰਨੀਆਂ ਨੇ। ਔਰ ਉੱਥੇ ਦੂਸਰੀ ਮੰਜ਼ਲ ਤੇ, ਕਿਉਂਕਿ ਉਹ ਜਿਹੜੀ ਸ਼ਖਸੀਅਤ ਹੈ ਨਾ, ਉਹ ਚਾਹੁੰਦੇ ਨੇ ਵੀ ਉੱਥੇ ਜਿਹੜਾ ਬੈੱਡਰੂਮ ਲੱਗੇ ਨਾ ਉਹ ਦੂਜੀ ਮੰਜ਼ਲ ਤੇ ਹੋਵੇ, ਤੇ ਬੈੱਡ ਦੇ ਸਾਹਮਣੇ ਜਿਹੜਾ ਸੂਰਤ ਹਾਲ ਹੈ ਨਾ, ਉੱਥੋਂ ਸਾਰਾ ਸਾਹਮਣੇ ਪਾਣੀ ਨਜ਼ਰ ਆਵੇ ਰਾਵਲ ਡੈਮ ਦਾ। ਉਹ ਹੁਣ ਸੂਰਤ ਹਾਲ ਉਹਦੀ ਇੰਜ ਬਣਦੀ ਹੈ ਕਿ ਉਹ ਪਹਾੜੀ ਦੇ ਉੱਤੇ ਉਹ ਜਗ੍ਹਾ, ਪਹਿਲਾਂ ਹੀ ਇਹ ਗੱਲ ਸੋਚ ਲਓ ਕਿ ਜਿੱਥੇ ਉਹ ਬਣ ਰਿਹਾ ਨਾ, ਉਹ ਪਹਾੜੀ ਦੇ ਉੱਤੇ ਦਰਖਤ ਕੱਟ ਕੇ ਤੇ ਉੱਥੇ ਉਹ ਉੱਚੀ ਜਗ੍ਹਾ ਦੇ ਉੱਤੇ ਉਹ ਬਣੇਗਾ ਰੈਸਟ ਹਾਊਸ। ਉਹਦੇ ਉੱਤੇ ਜਦੋਂ ਦੂਸਰੀ ਮੰਜ਼ਲ, ਪਹਾੜੀ ਦੇ ਉੱਤੇ ਵੀ ਪਹਿਲੀ ਮੰਜ਼ਲ ਤੇ ਫਿਰ ਦੂਜੀ ਮੰਜ਼ਲ, ਤਾਂ ਦੂਸਰੀ ਮੰਜ਼ਲ ਤੇ ਜਾਣ ਕੇ ਤਾਂ ਇੰਝ ਹੀ ਲੱਗੇਗਾ ਵੀ ਜਿਹੜਾ ਅੱਗੇ ਰਾਵਲ ਡੈਮ ਦਾ ਪਾਣੀ ਹੈ ਨਾ, ਇੰਝ ਪਿਆਲੇ ਤਰ੍ਹਾਂ ਸਾਹਮਣੇ ਪਿਆ ਹੋਇਆ ਹੈ। ਔਰ ਉਹਦੇ ਪਾਰ ਜਿਹੜਾ ਨਜ਼ਾਰਾ ਹੈ ਨਾ, ਉਹ ਬੱਲੇ 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 ਸਾਹਮਣੇ ਮਾਰਗਲਾ ਦੀਆਂ ਪਹਾੜੀਆਂ ਨੇ। ਤੇ ਅਗਰ ਬੈੱਡ ਦੇ ਉੱਤੇ ਬੰਦਾ ਲੰਮਾ ਪਿਆ ਹੋਵੇ ਨਾ, ਸਿਰ ਥੱਲੇ ਬਾਂਹ ਦੇ ਕੇ, ਤੇ ਸਾਹਮਣੇ ਉਹਨੂੰ ਮਤਲਬ ਸਿਰ ਥੋੜ੍ਹਾ ਜਿਹਾ ਉੱਚਾ ਕਰਕੇ ਪਿਛਲੇ ਪਾਸਿਓਂ, ਤੇ ਸਾਹਮਣੇ ਉਹਨੂੰ ਇੰਝ ਹੀ ਲੱਗੇਗਾ ਵੀ ਉਹ ਪਾਣੀ ਦੇ ਉੱਤੇ ਹੀ ਤੈਰ ਰਿਹਾ। ਸਾਹਮਣੇ ਪਾਣੀ ਹੋਏਗਾ ਤੇ ਸਾਹਮਣੇ ਉਹਦੇ ਫਿਰ ਪਾਣੀ ਦੇ ਪਾਰ, ਉਸ ਪਾਰ ਪਾਣੀ ਦੇ ਜਿਹੜਾ ਉਹ ਮਾਰਗਲਾ ਦੀਆਂ ਪਹਾੜੀਆਂ ਹੋਣਗੀਆਂ। ਮੈਂ ਕਿਹਾ ਇੱਕ ਵਾਰੀ ਮੰਜ਼ਰ ਤੇ ਬਣ ਗਿਆ ਨਾ, ਉਹ ਆਂਦੇ ਨਾ ਵੀ ਪੈਸੇ ਲੱਗ ਗਏ ਪਰ ਚੀਜ਼ ਚੰਗੀ ਬਣ ਗਈ, ਤੇ ਇੱਕ ਵਾਰ ਠੁੱਕ ਚੰਗੀ ਬਣ ਗਈ, ਮਤਲਬ ਕਿ ਉਹ ਠਿਕਾਣਾ ਚੰਗਾ ਬਣ ਗਿਆ, ਜਗ੍ਹਾ ਚੰਗੀ ਬਣ ਗਈ। ਉੱਥੇ ਜਿਹੜਾ ਵੀ ਮੇਰਾ ਮਤਲਬ ਉੱਥੇ ਜਾ ਕੇ ਕਿਆਮ ਕਰੇਗਾ ਉਹ ਲੋਸ਼ਾ ਹੀ ਲੁੱਟੇਗਾ, ਮਤਲਬ ਕਿ ਕੁਦਰਤ ਦੇ ਨਜ਼ਾਰੇ ਜਿਹੜੇ ਨੇ, ਜਿਹੜੀ ਖੂਬਸੂਰਤੀ ਹੈ ਕੁਦਰਤ ਦੀ, ਉਹਨਾਂ ਦੇ ਉਹ ਮਜ਼ੇ ਲਏਗਾ। ਅੱਛਾ, ਹੁਣ ਜ਼ਰਾ ਇਸ ਰੈਸਟ ਹਾਊਸ ਦੇ ਵਿੱਚ ਜਨਾਬ 40 ਕਰੋੜ ਰੁਪਈਏ ਦੀ ਲਾਗਤ ਜਿਹੜੀ ਹੈ ਉਹ ਕਹਿੰਦੇ ਨੇ ਲੱਗ ਚੁੱਕੀ ਹੈ। ਤੇ ਹੁਣ ਦੂਸਰੀ ਮੰਜ਼ਲ ਦੇ ਉੱਤੇ ਜਿਹੜੇ ਨੇ ਬੁਲਟ ਪ੍ਰੂਫ ਸ਼ੀਸ਼ੇ ਜਿਹੜੇ ਨੇ ਨਾ ਉਹ ਲਾਏ ਜਾਣੇ ਨੇ, ਤੇ 2 ਕਮਰਿਆਂ ਦੇ ਵਿੱਚ ਫਰਨੀਚਰ ਵੀ ਬੜਾ ਕੋਈ ਆਲੀ ਸ਼ਾਨ ਕਿਸਮ ਦਾ ਲਿਆ ਜਾਣਾ ਹੈ, ਤੇ ਰੈਸਟ ਹਾਊਸ ਦੇ ਵਿੱਚ ਮਾਹੌਲੀਆਤੀ ਪ੍ਰੋਟੈਕਟਡ ਏਰੀਆ ਵੀ ਬਣਾਉਣਾ ਹੈ। ਇਹੋ ਜਿਹਾ ਏਰੀਆ ਬਣਾਉਣਾ ਜਿਹਦੇ ਉੱਤੇ ਜਿਹੜੀ ਛੱਤ ਹੈ ਨਾ, ਉਹ ਪਾਉਣੀ ਹੈ ਸ਼ੀਸ਼ੇ ਦੀ, ਛੱਤ ਸ਼ੀਸ਼ੇ ਦੀ ਪਾਉਣੀ ਹੈ। ਔਰ ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਉਹਨੂੰ ਕੋਟਯਾਰਡ ਜਿਹਨੂੰ ਆਉਂਦੇ ਨੇ, ਮੇਰਾ ਮਤਲਬ ਸੇਨ ਆਉਂਦੇ ਨੇ ਜਿਹਨੂੰ, ਉਹ ਸੇਨ ਜਿਹਾ ਬਣਾਉਣਾ ਹੈ, ਵਿੱਚ ਉਹਦੇ ਬਗੀਚਾ ਜਿਹਾ ਲਾਉਣਾ ਹੈ, ਤੇ ਉੱਤੇ ਸ਼ੀਸ਼ੇ ਦੀ ਛੱਤ ਪਾਉਣੀ ਹੈ, ਤਾਂ ਕਿ ਉਹ ਫਿਰ ਜਿਸ ਵੇਲੇ ਬੰਦਾ ਰਾਤ ਨੂੰ ਕਿਸੇ ਵੇਲੇ ਉਸ ਕਮਰੇ 'ਚ ਸੌਣ ਨੂੰ ਦਿਲ ਨਾ ਕਰੇ, ਤੇ ਬੰਦਾ ਉੱਥੇ ਮੰਜੀ ਡਾਵੇ, ਤੇ ਉੱਥੇ ਮੰਜੀ ਡਾਹ ਕੇ ਬੰਦਾ ਜਦੋਂ ਲੰਮਿਆ ਪਵੇ, ਤੇ ਉੱਤੇ ਜਿਹੜੀ ਸ਼ੀਸ਼ੇ ਦੀ ਛੱਤ ਹੋਵੇ, ਉਹਦੇ ਪਾਰ ਉੱਤੋਂ ਸਿਤਾਰੇ ਨਜ਼ਰ ਆਉਣ ਬੰਦੇ ਨੂੰ, ਤੇ ਫਿਰ ਉਹ ਵੀ ਤੇ ਇੱਕ ਮੇਰਾ ਮਤਲਬ ਸਵਾਦ ਹੈ ਨਾ। ਮੇਰਾ ਮਤਲਬ ਪੈਸੇ ਭਾਵੇਂ ਤੁਹਾਡੇ ਨੇ, ਉਹ ਆਂਦੇ ਨੇ ਨਾ ਪਸੰਦ ਸੱਜਣਾ ਦੀ
ਖਰਚਾ ਸਾਡਾ ਜਾਂ ਖਰਚਾ ਤੁਹਾਡਾ ਪਸੰਦ ਸੱਜਣਾ ਦੀ, ਇਹ ਹੁਣ ਤੁਸੀਂ ਆਪ ਹਿਸਾਬ ਲਾਉਣਾ ਹੈ। ਲੇਕਿਨ ਇੱਥੇ ਜਨਾਬ ਇਹ ਜਿਹੜਾ ਰੈਸਟ ਹਾਊਸ ਹੈ, ਇਹ ਜੰਗਲਾਤ ਵੀ ਕੱਟੇ ਗਏ ਨੇ, ਲੇਕਿਨ ਹੁਣ ਇਹ ਚੀਜ਼ ਚੰਗੀ ਬਣ ਰਹੀ ਹੈ, ਰੁਪਈਏ ਚੰਗੇ ਲੱਗ ਰਹੇ ਨੇ, ਤੁਹਾਡੇ ਹੀ ਲੱਗ ਰਹੇ ਨੇ, ਤੇ ਬਾਹਰਲ ਰੁਪਈਏ ਚੰਗੇ ਲੱਗ ਰਹੇ ਨੇ, ਉੱਥੇ ਬੁਲਟ ਪ੍ਰੂਫ ਸ਼ੀਸ਼ੇ ਵੀ ਲੱਗ ਰਹੇ ਨੇ, ਤੇ ਉੱਥੇ ਜਨਾਬ ਸ਼ੀਸ਼ੇ ਦੀ ਛੱਤ ਵਾਲਾ ਇੱਕ ਇਲਾਕਾ ਵੀ ਬਣ ਰਿਹਾ ਜਿੱਥੇ ਤਾਂ ਕਿ ਤਾਰੇ ਸ਼ਾਰੇ ਵੇਖੇ ਜਾ ਸਕਣ, ਤੇ ਅੰਡਰ ਦਾ ਸਕਾਈ, ਅੰਡਰ ਦਾ ਸਟਾਰਸ ਜਿਹੜਾ ਨਾ ਉਹ ਕਿ ਮੇਰਾ ਮਤਲਬ ਹੈ ਕਿ ਉੱਥੇ ਗਾਣ ਸੋਚੋ ਨਾ ਵੀ ਉੱਥੇ ਟੇਪ ਦੇ ਉੱਤੇ ਕੋਈ ਰੋਮਾਂਟਿਕ ਜਿਹਾ ਗਾਣਾ ਲੱਗਾ ਹੋਵੇ, ਟੇਪ ਕਹਿ ਲਓ ਜਾਂ ਜਿਹੜੀ ਵੀ ਸ਼ਾਇਦ ਫੋਨ ਤੇ ਕਿਸੇ ਵੀ ਮਿਊਜ਼ਿਕ ਸਿਸਟਮ ਤੇ ਬੰਦਾ ਲੰਮਾ ਪਿਆ ਹੋਵੇ ਉੱਥੇ, ਤੇ ਉਹ ਉੱਤੇ ਸਿਤਾਰੇ ਵੇਖਣ ਡਿਆ ਹੋਵੇ, ਤੇ ਜਿਹੜੀ ਚੱਸ ਆਉਣੀ ਉਹ ਫਿਰ ਪੈਸੇ ਤੇ ਇੱਕ ਵਾਰੀ ਉਸ ਬੰਦੇ ਦੇ ਪੂਰੇ ਹੋ ਜਾਣੇ ਨੇ। ਹਾਂ, ਤੁਹਾਡੇ ਨਹੀਂ ਹੋਣੇ ਕਿਉਂਕਿ ਤੁਸੀਂ ਕਿਹੜਾ ਉੱਥੇ ਜਾ ਕੇ ਸੌਣਾ ਹੈ, ਲੇਕਿਨ ਲੱਗਣੇ ਤੁਹਾਡੇ ਹੀ ਨੇ। ਅੱਛਾ ਜੀ, ਅਗਲੀ ਖਬਰ ਜ਼ਰਾ ਇੱਕ ਮਾਹੌਲ ਬਣਨ ਡਿਆ ਇਸ ਵੇਲੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ। ਉਹ ਜਿਹੜੀ ਖਬਰ ਤੁਸੀਂ ਸੁਣੀ ਸੀ ਕਿ ਈਰਾਨ ਦੇ 2 ਬੰਦਿਆਂ ਨੂੰ ਇਸਰਾਈਲ ਨੇ ਹਿੱਟ ਲਿਸਟ ਤੇ ਰੱਖ ਲਿਆ ਸੀ, ਇੱਕ ਈਰਾਨ ਦੇ ਜਿਹੜੇ ਸਪੀਕਰ ਸਾਹਿਬ ਨੇ ਤੇ ਦੂਜੇ ਈਰਾਨ ਦੇ ਵਜ਼ੀਰ ਖਾਰਜਾ। ਪਾਕਿਸਤਾਨੀ ISI ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਅਮਰੀਕਾ ਨੂੰ ਦੱਸਿਆ ਵੀ ਇਸਰਾਈਲ ਇਹਨਾਂ ਨੂੰ ਲੱਗਾ ਜੇ ਮਾਰਨ, ਤੇ ਬਸ ਫਿਰ ਉਹਨਾਂ ਦਾ ਨਾਂ ਲਿਸਟ ਦੇ ਵਿੱਚੋਂ ਨਿਕਲ ਗਿਆ। ਹੁਣ ਮੁੰਡੇ ਆਖਣ ਡਏ ਨੇ, ਮਖੌਲ ਅਰਾਉਂਡ ਡਏ ਨੇ ਪਾਕਿਸਤਾਨ ਦਾ ਵੀ ਭਾਈ ਜੇ ਏਡਾ ਤੁਹਾਨੂੰ ਪਤਾ ਲੱਗ ਜਾਂਦਾ ਇਸਰਾਈਲ ਦੀ ਲਿਸਟ ਦਾ ਵੀ, ਤੇ ਇਹ ਜਿਹੜੇ ਇੱਥੇ ਆ ਕੇ ਦਹਿਸ਼ਤਗਰਦੀ ਪਾਕਿਸਤਾਨ 'ਚ ਕਰਦੇ ਨੇ ਇਹ ਕਿੱਥੋਂ ਤੁਰਦੇ ਨੇ, ਇਹ ਆ ਕੇ ਕੰਮ ਪਾ ਵੀ ਜਾਂਦੇ ਨੇ। ਇਹ ਹੁਣੇ ਇਸਲਾਮਾਬਾਦ ਦੇ ਵਿੱਚ ਧਮਾਕਾ ਕਰਕੇ ਗਏ ਨੇ, ਉੱਥੇ ਇਮਾਮ ਬਾਰਗਾਹ 'ਚ ਕਿੰਨੇ ਬੰਦੇ ਉੱਥੇ ਸ਼ਹੀਦ ਕਰ ਗਏ ਸਨ, ਯਾਦ ਹੈ ਤੁਹਾਨੂੰ। ਉਹ ਆਉਂਦੇ ਨੇ ਵੀ ਇਹਨਾਂ ਦਾ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ, ਜਿਹੜੇ ਪਾਕਿਸਤਾਨ ਆ ਕੇ ਕੰਮ ਪਾਉਂਦੇ ਨੇ ਉੱਥੇ ਈਰਾਨ ਦੇ ਵਿੱਚ ਉਹਨਾਂ ਨੇ ਕਰਨਾ, ਇਸਰਾਈਲ ਨੇ ਕਰਨਾ, ਉਹ ਤੁਹਾਨੂੰ ਪਤਾ ਲੱਗ ਗਿਆ ਤੇ ਤੁਸੀਂ ਬੰਦੇ ਬਚਾ ਲਏ, ਲੇਕਿਨ ਇੱਥੇ ਪਾਕਿਸਤਾਨ ਤੁਹਾਨੂੰ ਦਹਿਸ਼ਤਗਰਦਾਂ ਦਾ ਪਤਾ ਨਹੀਂ ਲੱਗਦਾ, ਇਹ ਕੰਮ ਪਾ ਕੇ ਤੇ ਨਿਕਲ ਜਾਂਦੇ ਨੇ। ਇਹ ਹੁਣ ਮੈਨੂੰ ਨਹੀਂ ਪਤਾ ਜੀ, ਇਹ ਸਵਾਲ ਤੁਹਾਡਾ ਤੁਸੀਂ ਪੁੱਛੋ ਤੇ ਮੈਂ ਰੱਖ ਦਿੱਤਾ ਸਵਾਲ, ਜਵਾਬ ਉਹਨਾਂ ਦਾ ਇੱਕ ਹੀ ਹੈ ਵੀ ਉਹ ਤੁਹਾਨੂੰ ਪੁੱਛਿਓ ਪਾਕਿਸਤਾਨ ਦੇ ਵਿੱਚ ਤੁਹਾਨੂੰ ਚੁੱਕ ਲੈਣਗੇ ਅਗਲੇ, ਚੁੱਕ ਕੇ ਤੇ ਫਿਰ ਤੁਹਾਨੂੰ ਦੱਸਣਗੇ ਵੀ ਕਿਵੇਂ ਪਤਾ ਲੱਗਦਾ ਹੈ ਉਹਨਾਂ ਨੂੰ। ਅੱਛਾ, ਅੱਗੇ ਚੱਲਨੇ ਜੀ। ਅੱਗੇ ਇੱਕ ਪਾਸੇ ਤੁਹਾਨੂੰ ਦੱਸਿਆ ਵੀ ਹੈ 40 ਕਰੋੜ ਲੱਗ ਗਿਆ ਤੇ ਪਤਾ ਨਹੀਂ ਹੋਰ ਕਿੰਨੇ ਕਰੋੜ ਲੱਗਣਾ ਉਸ ਰੈਸਟ ਹਾਊਸ 'ਤੇ, ਸਾਨੂੰ ਤਾਂ ਪਤਾ ਕੋਈ ਨਹੀਂ, ਲੋਕੀ ਰਿਪੋਰਟ ਕਰ ਰਹੇ ਨੇ। ਇਹ ਹੁਣ ਮੇਓ ਹਸਪੀਟਲ ਲਾਹੌਰ, ਬੜਾ ਤੁਹਾਨੂੰ ਪਤਾ ਹੈ ਕਿ ਇੱਕ ਮੰਨਿਆ ਪਰਮੰਨਿਆ ਹਸਪਤਾਲ ਹੈ ਲਾਹੌਰ ਦਾ, ਉੱਥੇ ਇਸ ਵੇਲੇ ਜਿਹੜੇ ਮਰੀਜ਼ ਐਂਜੀਓਗ੍ਰਾਫੀ ਕਰਾਉਣ ਜਾਂਦੇ ਨੇ ਉਹਨਾਂ ਨੂੰ ਦੱਸਿਆ ਗਿਆ ਵੀ ਹੁਣ ਆਪਣੀ ਮਰਜ਼ੀ ਤੇ ਜੀਓ, ਸਾਡੇ ਹੱਲ ਨਾ ਰਹਿਣਾ। 8 ਮਹੀਨੇ ਤੋਂ ਉੱਥੋਂ ਦੀ ਮਸ਼ੀਨ ਖਰਾਬ ਹੈ, ਬੰਦਿਆਂ ਨੂੰ ਟਾਈਮ ਦਿੱਤਾ ਗਿਆ ਸੀ ਵੀ ਮਸ਼ੀਨ ਚੱਲ ਜਾਏਗੀ, ਬੰਦੇ ਆਏ ਸਵੇਰੇ ਜਿਨ੍ਹਾਂ ਦੀ ਐਂਜੀਓਗ੍ਰਾਫੀ ਜ਼ਰੂਰੀ ਕਰਨੀ ਸੀ, 11 ਵਜੇ ਤੱਕ ਮਰੀਜ਼ ਨੂੰ ਲੰਮੇ ਪਾਈ ਰੱਖਿਆ, ਉਸ ਤੋਂ ਬਾਅਦ ਦੱਸਿਆ ਵੀ ਨਹੀਂ ਮਸ਼ੀਨ ਚੱਲੀ ਨਹੀਂ। ਵੈਸੇ ਤੇ ਮਰੀਜ਼ ਨੂੰ ਸ਼ੁਕਰ ਕਰਨਾ ਚਾਹੀਦਾ ਕਿਤੇ ਦਰਮਿਆਨ 'ਚ ਨਹੀਂ ਬੰਦ ਹੋ ਗਈ ਮਸ਼ੀਨ, ਫੇਰ ਕਿਸ ਪਾਸੇ ਨੂੰ ਜਾਂਦੇ, ਲੇਕਿਨ ਬਹਰਹਾਲ ਮਰੀਜ਼ਾਂ ਨੂੰ ਉੱਥੋਂ ਜਿਹੜਾ ਉਹ ਫਾਰਿਗ ਕਰ ਦਿੱਤਾ। ਇਹ ਹੀ ਹਾਲ ਤਕਰੀਬਨ ਥਾਂ ਤੇ ਹਸਪਤਾਲਾਂ 'ਚ ਹੈ, ਲੇਕਿਨ ਆਵਾਮ ਜਿਹੜੀ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੀ, ਉਹ ਆ ਕੇ ਵੱਟ ਗੁੱਸਾ ਜਿਹੜਾ ਉਹ ਡਾਕਟਰਾਂ ਤੇ ਕੱਢਦੇ ਨੇ। ਇਹ ਦੇਖੋ ਹਰ ਥਾਂ ਤੇ ਡਾਕਟਰ ਮਾੜੇ ਵੀ ਨਹੀਂ ਤੇ ਹਰ ਥਾਂ ਤੇ ਚੰਗੇ ਵੀ ਨਹੀਂ। ਜਿਵੇਂ ਕਿ ਕੱਲ ਦਾ ਵਾਕਿਆ ਅਸੀਂ ਉਹ ਵੀਡੀਓ ਸਾਹਮਣੇ ਰੱਖੀ ਸੀ ਜਿਹਦੇ ਵਿੱਚ 2 ਖਵਾਤੀਨ ਦਾ ਆਪਰੇਸ਼ਨ ਹੋਣ ਡਿਆ ਲੇਡੀ ਵੈਲਿੰਗਟਨ ਹਸਪੀਟਲ ਲਾਹੌਰ ਦੇ ਵਿੱਚ, ਤੇ ਉਹ ਡਾਕਟਰਾਂ ਦੀਆਂ ਜਿਹੜੀਆਂ ਦੋਵੇਂ ਟੀਮਾਂ ਨੇ ਉਹਨਾਂ ਇੱਕ ਦੂਜੇ ਨਾਲ ਬੁਰਦਾਂ ਲਾਈਆਂ ਨੇ, ਸ਼ਰਤਾਂ ਲਾਈਆਂ ਨੇ, ਰੇਸਾਂ ਲਾਈਆਂ ਨੇ ਕਿ ਕਿਹੜਾ ਛੇਤੀ ਸਰਜਰੀ ਕਰਦਾ। ਉਹ ਬੜੀ ਅਹਿਮਕਾਨਾ ਹਰਕਤ ਸੀ ਤੇ ਮਰੀਜ਼ ਦੀ ਪ੍ਰਾਈਵੇਸੀ ਵੀ ਕੰਪਰੋਮਾਈਜ਼ ਹੈ, ਮਰੀਜ਼ ਦੀ ਜਿਹੜੀ ਸਿਹਤ ਹੈ ਉਹਨੂੰ ਵੀ ਕੰਪਰੋਮਾਈਜ਼ ਕਰ ਰਹੇ ਨੇ, ਉਹਦੀ ਜ਼ਿੰਦਗੀ ਨਾਲ ਵੀ ਖੇਡ ਰਹੇ ਨੇ। ਉਹਦੇ ਤੇ ਹੁਣ ਐਕਸ਼ਨ ਸ਼ੁਰੂ ਹੋਇਆ ਹੈ ਤੇ ਉੱਥੇ ਵੇਖੋ ਅਸੀਂ ਡਾਕਟਰਾਂ ਦੀ ਜਿਹੜੀ ਗਲਤੀ ਬਣਦੀ ਹੈ ਅਸੀਂ ਪੁਆਇੰਟ ਆਊਟ ਵੀ ਕਰਨੇ ਔਰ ਆਨੇ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ। ਲੇਕਿਨ ਇਹ ਜਿਹੜਾ ਮਸ਼ੀਨਾਂ ਖਰਾਬ ਤੇ ਦੂਜੇ ਮਾਮਲੇ, ਇਹ ਦੱਸੋ ਮੈਨੂੰ ਡਾਕਟਰ ਇੱਥੇ ਕੀ ਕਰਨ, ਡਾਕਟਰਾਂ ਦਾ ਕੀ ਵੱਸ ਹੈ, ਉਹ ਕਿਹੜੇ ਪਾਸੇ ਜਾਣ, ਕਿੱਥੇ ਉਹ ਮੰਜੀ ਡਾਉਣ ਜਾ ਕੇ। ਮੇਰਾ ਮਤਲਬ ਹੈ ਕਿ ਉਹਨਾਂ ਦਾ ਕਸੂਰ ਨਹੀਂ ਹੈ ਤੇ ਗਵਰਨਮੈਂਟ ਨੇ ਉਹਨਾਂ ਨੂੰ ਜਿਹੜੀ ਸ਼ਾਇਦ ਦੇਣੀ ਹੈ ਉਹਨਾਂ ਨੇ ਅੱਗੋਂ ਤੁਹਾਨੂੰ ਪ੍ਰੋਵਾਈਡ ਕਰ ਦੇਣੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਅਮਰੀਕਾ ਦੇ ਜਿਹੜੇ ਵਜ਼ੀਰ ਖਾਰਜਾ ਨੇ ਉਹਨਾਂ ਨੇ ਇੱਕ ਬੜਾ ਹੀ ਐਸਾ ਬਿਆਨ ਦਿੱਤਾ ਵੀ ਲੋਕਾਂ ਦਾ ਹਾਸਾ ਹੀ ਨਿਕਲ ਗਿਆ। ਉਹਨਾਂ ਕਿਹਾ ਜਿਹੜੀ ਆਬਨਾਏ ਹਰਮਜ਼ ਹੈ ਨਾ, ਇਸ ਵੇਲੇ ਤੁਹਾਨੂੰ ਪਤਾ ਹੈ ਵੀ ਜਿਹੜੀ ਈਰਾਨ ਦੀ ਜੰਗ ਹੈ ਉਹ ਸਾਰੀ ਦੀ ਸਾਰੀ ਆਬਨਾਏ ਹਰਮਜ਼ ਦੇ ਉੱਤੇ ਆ ਕੇ ਰੁਕ ਗਈ ਹੈ। ਜਿਹੜਾ ਅਮਰੀਕਾ ਹੈ, ਇਸਰਾਈਲ ਹੈ, ਅਰਬ ਮਮਾਲਕ ਨੇ ਉਹ ਚਾਹੁੰਦੇ ਨੇ ਵੀ ਈਰਾਨ ਬੰਬਾਂ ਦੇ ਨਾਲ, ਜਿਹੜੇ ਫਾਈਟਰ ਜੈਟਸ ਨੇ ਉਹਨਾਂ ਦੇ ਨਾਲ, ਮਿਜ਼ਾਈਲਾਂ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਲੜੇ, ਮਤਲਬ ਕਿ ਲੜਾਈ ਜੰਗ ਦੀ ਇਸ ਮੈਦਾਨ 'ਚ ਰਵੇ। ਈਰਾਨ ਚੁੱਕ ਕੇ ਉਹ ਮੈਦਾਨ ਲੈ ਕੇ ਜਾਂਦਾ ਹੈ ਫਾਈਨੈਂਸ਼ੀਅਲ ਸਾਈਡ ਦੇ ਉੱਤੇ, ਇਕੋਨਮੀ ਦੀ ਸਾਈਡ ਦੇ ਉੱਤੇ, ਤੇਲ ਦੇ ਉੱਤੇ। ਹੁਣ ਈਰਾਨ ਨੇ ਆਬਨਾਏ ਹਰਮਜ਼ ਬੰਦ ਕਰ ਦਿੱਤੀ ਹੈ। ਹੁਣ ਮਾਰਕੋ ਰੂਬੀਓ ਸਾਹਿਬ ਜਿਹੜੇ ਅਮਰੀਕਾ ਦੇ ਇਸ ਵੇਲੇ ਵਜ਼ੀਰ ਖਾਰਜਾ ਨੇ, ਉਹਨਾਂ ਕਿਹਾ ਜਿਹੜੀ ਆਬਨਾਏ ਹਰਮਜ਼ ਹੈ ਨਾ ਉਹ ਖੋਲ੍ਹਣਾ ਕੋਈ ਮਸਲਾ ਨਹੀਂ, ਸਾਡਾ ਸੱਜੇ ਹੱਥ ਦਾ ਕੰਮ ਹੈ, ਬਸ ਈਰਾਨ ਧਮਕੀਆਂ ਦੇਣਾ ਬੰਦ ਕਰ ਦੇ ਤੇ ਆਬਨਾਏ ਹਰਮਜ਼ ਖੁੱਲ੍ਹ ਜਾਏ। ਹੈ ਨਾ ਵੈਸੇ ਸਵਾਦ ਦੀ ਗੱਲ। ਉਹਨਾਂ ਕਿਹਾ ਖੋਲ੍ਹਣਾ ਸਾਡੇ ਲਈ ਮਸਲਾ ਨਹੀਂ, 5 ਮਿੰਟ 'ਚ ਖੁੱਲ੍ਹ ਜਾਏ, ਸਿਰਫ ਈਰਾਨ ਧਮਕੀਆਂ ਦਿੰਦਾ ਇਹਦੀ ਵਜ੍ਹਾ ਤੋਂ ਨਹੀਂ ਖੁੱਲ੍ਹ ਰਹੀ। ਈਰਾਨ ਧਮਕੀਆਂ ਦੇਣਾ ਬੰਦ ਕਰ ਦੇ ਤੇ ਆਬਨਾਏ ਹਰਮਜ਼ ਖੁੱਲ੍ਹ ਜਾਏ। ਬੱਲੇ ਬਈ ਸ਼ੇਰ ਬੱਗਿਓ, ਮੇਰਾ ਖਿਆਲ ਹੁਣ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਅੱਗੋਂ ਈਰਾਨ ਤੇ ਨਹੀਂ ਰਹਿਣਾ, ਆਪਣਾ ਹੀ ਰਹਿਣਾ। ਦੂਸਰਾ ਜਿਹੜੇ ਵਜ਼ੀਰੇ ਦਿਫਾਅ ਨੇ ਉਹਨਾਂ ਦੇ ਪੀਟ ਹੈਗਜ਼ਟ ਸਾਹਿਬ, ਉਹ ਆਉਂਦੇ ਨੇ ਕਿ ਈਰਾਨ ਨੇ ਕਈ ਸਾਲ ਤੱਕ ਸਾਨੂੰ ਇਹ ਦੱਸਿਆ ਵੀ ਉਹਨਾਂ ਦੇ ਮਿਜ਼ਾਈਲ ਦੀ ਰੇਂਜ 2 ਕਿਲੋਮੀਟਰ ਹੈ। ਕਿੰਨੇ? 2 ਕਿਲੋਮੀਟਰ। ਤੇ ਉਹਨਾਂ ਨੇ ਫਿਰ ਸਰਪ੍ਰਾਈਜ਼ ਦਿੱਤਾ, ਉਹਨਾਂ ਸਾਡੇ ਨਾਲ ਝੂਠ ਬੋਲਿਆ।
ਅੱਛਾ, ਹੁਣ ਈਰਾਨ ਤੇ ਪਹਿਲਾਂ ਵੀ ਇਸਰਾਈਲ ਤੇ ਮਿਜ਼ਾਈਲ ਮਾਰਦਾ ਰਿਹਾ, ਹੁਣ ਈਰਾਨ ਕੋਈ ਆਪਣੇ ਘਰ ਹੀ ਤੇ ਨਹੀਂ ਸੀ ਮਾਰਦਾ ਵੀ 2 ਕਿਲੋਮੀਟਰ ਰੇਂਜ ਹੈ। ਮੇਰੇ ਖਿਆਲ ਭੁਲੇਖਾ ਲੱਗ ਗਿਆ, ਕੋਈ ਸਲਿੱਪ ਆਫ ਟੰਗ ਹੋ ਗਈ ਹੈ। ਜਿਵੇਂ ਬਾਜੀ ਮਰੀਮ ਕੋ ਹੋਈ ਸੀ, ਲੇਕਿਨ ਬਾਜੀ ਮਰੀਮ ਨੇ ਤਾਂ ਸਾਫ ਹੀ ਚੁਕਵਾ ਲਿਆ ਸੀ ਜਿਸ ਵੇਲੇ ਬਾਜੀ ਦੀ ਸਲਿੱਪ ਆਫ ਟੰਗ ਹੋਈ। ਇੱਥੇ ਚਲੋ ਸਾਫ ਹੀ ਇਹਨਾਂ ਨੇ ਨਹੀਂ ਚੁਕਵਾਏ। ਆਖਰੀ ਖਬਰ ਤੁਹਾਡੇ ਸਾਹਮਣੇ ਕੁਇਕਲੀ ਰੱਖ ਦਈਏ ਕਿ ਆਲਾ ਕਿਆਦਤ ਨੇ ਪੰਜਾਬ ਦੇ ਵਿੱਚ ਪਾਰਟੀ ਦੀ ਪੋਜੀਸ਼ਨ ਮਜ਼ਬੂਤ ਕਰਨ ਵਾਸਤੇ ਸਾਬਕ ਵਜ਼ੀਰ ਆਲਾ ਪੰਜਾਬ ਹਮਜ਼ਾ ਸ਼ਹਿਬਾਜ਼ ਸ਼ਰੀਫ ਨੂੰ ਮੁਸਲਿਮ ਲੀਗ ਨੂਨ ਪੰਜਾਬ ਦਾ ਸੂਬਾਈ ਸਦਰ ਬਣਾਉਣ ਦੇ ਉੱਤੇ ਸੰਜੀਦਗੀ ਨਾਲ ਗੌਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਬਦੀਲੀ ਦਾ ਮਕਸਦ ਨਾਰਾਜ਼ ਕਾਰਕੁਨਾਂ ਨੂੰ ਮਨਾਉਣਾ ਹੈ ਤੇ ਕਾਰਕੁਨਾਂ ਨੂੰ ਮੁਤਹਰਕ ਕਰਨਾ ਹੈ ਤੇ ਸੂਬੇ 'ਚ ਪਾਰਟੀ ਦੀ ਤਨਜ਼ੀਮ ਨੂੰ ਬਹਾਲ ਕਰਨਾ ਹੈ। ਇਹ ਵੀ ਆਖਿਆ ਜੀ ਕਿ ਹਮਜ਼ਾ ਸ਼ਹਿਬਾਜ਼ ਸਾਹਿਬ ਨੂੰ ਵਫਾਕ ਦੇ ਵਿੱਚ ਅਹੁਦਾ ਦਿੱਤਾ ਸੀ, ਆਫਰ ਕੀਤੀ ਸੀ, ਲੇਕਿਨ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਪੰਜਾਬ ਦੇ ਵਿੱਚ ਹੀ ਕੰਮ ਕਰਨਾ, ਤੇ ਉਹ ਪੂਰੇ ਤਿਆਰ ਨੇ ਅਹੁਦਾ ਲੈਣ ਵਾਸਤੇ ਤੇ ਮੁਕੰਮਲ ਤੌਰ ਦੇ ਉੱਤੇ ਮੁਤਹਰਕ ਨੇ ਤੇ ਦੇਖਦੇ ਉਹਨਾਂ ਨੂੰ ਕਿ ਇਸ ਵੇਲੇ ਸੂਬਾਈ ਸਦਰ ਬਣਾਇਆ ਜਾਂਦਾ ਹੈ। ਇਹ ਗੱਲ ਤੇ ਇੱਥੋਂ ਤੱਕ ਠੀਕ ਹੈ, ਕਿਉਂਕਿ ਮੈਨੂੰ ਖਬਰ ਨਹੀਂ ਅੰਦਰ ਦੀ ਪਤਾ, ਲੇਕਿਨ ਕਾਮਨ ਸੈਂਸ ਹੈ ਕਿ ਹਮਜ਼ਾ ਸ਼ਹਿਬਾਜ਼ ਵਾਕਈ ਬਣਨਾ ਚਾਹੁੰਦੇ ਹੋਣੇ, ਲੇਕਿਨ ਕੀ ਬਾਜੀ ਬਣ ਦੇਣਗੇ ਉਹਨਾਂ ਨੂੰ ਸੂਬਾਈ ਸਦਰ? ਇਹ ਆਉਣ ਵਾਲੇ ਦਿਨ ਦੱਸਣਗੇ। ਜੇ ਤੇ ਬਾਜੀ ਫਸੀ ਹੋਈ, ਮਤਲਬ ਇਸ ਵੇਲੇ ਕਿਸੇ ਮੁਸੀਬਤ ਦੇ ਵਿੱਚ, ਤੇ ਬਾਜੀ ਨੂੰ ਟੱਬਰ ਪੂਰੇ ਦੀ ਲੋੜ ਹੋਈ, ਤੇ ਫਿਰ ਤਾਂ ਸ਼ਾਇਦ ਹਮਜ਼ਾ ਸਾਹਿਬ ਬਣ ਜਾਣ। ਅਦਰਵਾਈਜ਼ ਬਾਜੀ ਜਿਹੜੀ ਉਹਨਾਂ ਨੂੰ ਤੇ ਸਾਹ ਵੀ ਨਹੀਂ ਲੈਣ ਦੇਣ ਡਈ ਵਿਚਾਰੇ ਹਮਜ਼ਾ ਸ਼ਹਿਬਾਜ਼ ਨੂੰ, ਤੇ ਇਹ ਸੂਬਾਈ ਸਦਰ ਕਿੱਥੋਂ ਬਣ ਲੈਣ ਦੇਣਾ, ਇਹ ਆਉਣ ਵਾਲਾ ਜ਼ਮਾਨਾ ਦੱਸੇਗਾ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।